ਅਸੀਂ ਤਾਂ ਇਹਨਾਂ ਨੂੰ ਪ੍ਰਬੰਧਕਾਂ ਨੂੰ ਵੀ ਕਿਹਾ ਵੀ ਸਾਨੂੰ ਹੁਕਮ ਕਰੋ, ਸਾਨੂੰ ਜਗ੍ਹਾ ਦਿਓ, ਅਸੀਂ ਆਪਣੇ ਕਮਰੇ ਪਾ ਲੈਂਦੇ ਹਾਂ। ਆਪਣੇ ਕਮਰੇ ਪਾ ਲੈਂਦੇ ਆ ਤੇ ਪੈਸੇ ਲਾ ਲੈਂਦੇ। ਇਹਦੇ ਵਿੱਚ ਇੱਕ ਹੋਰ ਦੂਜਾ ਆਨਸਰ ਵੀ ਆ, ਦੂਜੀ ਸਾਈਡ ਆਪਾਂ ਵੇਖੀਏ ਜੀ ਕਿ ਅਸੀਂ ਵੇਖਦੇ ਆ ਵੀ ਗੁਰਪੁਰਬ ਦੇ ਦਿਨਾਂ ਦੇ ਵਿੱਚ ਸੰਗਤ ਦੀ ਤਾਦਾਦ ਇੰਨੀ ਹੁੰਦੀ ਆ ਕਿ ਉਹਨਾਂ ਨੂੰ ਸੰਭਾਲਣਾ ਔਖਾ ਹੁੰਦਾ, ਲੇਕਿਨ ਜਦੋਂ ਆਪਾਂ ਵੇਖਦੇ ਆ ਪੂਰਾ ਸਾਲ ਓਵਰਆਲ, ਕਿਉਂਕਿ ਉਹਨਾਂ ਕਮਰਿਆਂ ਨੂੰ ਮੇਨਟੇਨ ਕਰਨਾ, ਉਹਨਾਂ ਕਮਰਿਆਂ ਦੀ ਸਿਕਿਉਰਿਟੀ, ਉਹਨਾਂ ਕਮਰਿਆਂ ਦੀ ਹਿਫਾਜ਼ਤ, ਇਹ ਸੰਗਤ ਦੀ ਵੀ ਜ਼ਿੰਮੇਵਾਰੀ ਨਹੀਂ ਹੈ ਵੀ ਇਸ ਤਰ੍ਹਾਂ ਦਾ ਕੋਈ ਸਰਕਲ ਬਣਾਇਆ ਜਾਵੇ, ਇਹਨਾਂ ਨੂੰ ਇਸ ਤਰੀਕੇ ਦਾ ਬਣਾਇਆ ਜਾਵੇ ਕਿ ਉਹ ਸਰਕਲ ਚੱਲਦਾ ਰਹੇ, ਰੁਕੇ ਨਾ ਸਰਕਲ। ਉਹਦੇ ਜਿਹੜੇ ਲੋਕ ਨੇ, ਜਿਹੜੀ ਪ੍ਰਬੰਧਕ ਹੈ, ਜਿਹੜੀ ਸਰਕਾਰ ਆ, ਉਹ ਵੀ ਤੁਹਾਨੂੰ ਬਿਹਤਰ ਤਾਂ ਹੀ ਕਰੂਗੀ ਨਾ ਜਿਹਦੀ ਲੋਕ ਆਉਂਦੇ ਜਾਂਦੇ ਰਹਿਣਗੇ ਸਾਲ ਦੇ ਵਿੱਚ। ਤੁਹਾਡਾ ਇਹਦੇ ਬਾਰੇ ਕੀ ਖਿਆਲ? ਸਹੀ ਗੱਲ ਹੈ, ਦੂਸਰਾ ਪੱਖ ਵੀ ਹੈਗਾ ਆ, ਪਰ ਜੇ ਅਸੀਂ ਇਹਨੂੰ ਬਰੀਕੀ ਨਾਲ ਸਾਰੇ ਸਿਸਟਮ ਨੂੰ ਦੇਖੀਏ, ਮੈਂ ਇੱਕ ਉਦਾਹਰਨ ਦਿੰਦਾ ਕਰਤਾਰਪੁਰ ਸਾਹਿਬ ਦੀ। ਕਰਤਾਰਪੁਰ ਸਾਹਿਬ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਦੋਂ ਨਵਾਂ ਉੱਥੇ ਬਾਰਡਰ ਖੋਲ੍ਹਿਆ ਗਿਆ ਸੀ, ਕਿੰਨੇ ਪਿੰਡ ਪੰਜਾਬ ਦੇ ਵਿੱਚੋਂ ਆਉਂਦੇ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਸਾਡੇ ਪਿੰਡ ਦੇ ਵਿੱਚ ਅਸੀਂ ਆਪਣੇ ਨਗਰ ਨੂੰ ਕਿਹਾ ਸੀ ਕਿ ਜੋ ਵੀ ਭੈਣ ਭਾਈ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਆ, ਅਸੀਂ ਸਾਰਿਆਂ ਵਾਸਤੇ ਪੈਸੇ ਵੀ ਦੇਵਾਂਗੇ, ਬੱਸਾਂ ਵੀ ਭੇਜਾਂਗੇ। ਅਸੀਂ ਪਾਕਿਸਤਾਨ ਗੌਰਮੈਂਟ ਨਾਲ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਔਰ ਤੁਹਾਡੇ ਵਰਗੇ ਯੋਧਿਆਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਦੋਂ ਵੀ ਆਵਾਜ਼ ਮਾਰੂਗੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਇਸ ਵੇਲੇ ਮੈਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਇੱਥੇ ਆਸਟ੍ਰੇਲੀਅਨ ਸੰਗਤ ਆਈ ਹੈ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਵੀ ਇੰਤਜ਼ਾਮਾਤ ਨੂੰ ਲੈ ਕੇ ਜਦੋਂ ਪਾਕਿਸਤਾਨ ਆਉਂਦੇ ਨੇ ਕੀ ਘਾਟਾਂ ਨੇ ਇੰਤਜ਼ਾਮਾਤ ਦੇ ਵਿੱਚ, ਕਿਸ ਤਰ੍ਹਾਂ ਬਿਹਤਰੀ ਲਿਆਂਦੀ ਜਾ ਸਕਦੀ ਹੈ, ਉਹ ਬਿਹਤਰੀ ਲਿਆਉਣ ਦੇ ਵਿੱਚ ਕੌਣ ਕਿਹੜੀ ਚੀਜ਼ ਅਹਿਮ ਕਿਰਦਾਰ ਅਦਾ ਕਰ ਸਕਦੀ ਹੈ। ਸੋ ਇਹਦੇ 'ਤੇ ਰਮਨ ਭਾਜੀ ਹੋਣੀ, ਉਹਨਾਂ ਦੀ ਪੂਰੀ ਸੰਗਤ ਜਿਹੜੀ ਆਸਟ੍ਰੇਲੀਆ ਤੋਂ ਆਈ, ਪਹਿਲਾਂ ਤਾਂ ਉਹਨਾਂ ਨੂੰ ਵੈਲਕਮ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਭਾਈ? ਤੁਸੀਂ ਸੁਣਾਓ? ਠੀਕ ਠਾਕ? ਬਸ ਉੱਚੀ ਬੋਲਣਾ ਥੋੜਾ ਕਿਉਂਕਿ ਮਾਈਕ ਸਾਡਾ ਜ਼ਰੂਰ ਕੋਈ ਗੱਲ ਨਹੀਂ, ਕੋਈ ਗੱਲ। ਭਾਈ ਕਿਵੇਂ ਰਿਹਾ ਟ੍ਰਿਪ ਸਫ਼ਰ? ਟ੍ਰਿਪ ਤਾਂ ਬਹੁਤ ਵਧੀਆ ਰਿਹਾ। ਜਦੋਂ ਤੁਹਾਨੂੰ ਪਤਾ ਹੀ ਆ ਕਿ ਹਰ ਗੁਰਸਿੱਖ ਦੀ ਇੱਕ ਇਹੀ ਮਨ ਦੀ ਇੱਛਾ ਹੁੰਦੀ ਆ ਕਿ ਹੇ ਵਾਹਿਗੁਰੂ ਸਾਨੂੰ ਇਹਨਾਂ ਦਰਸ਼ਨ ਦੀਦਾਰ ਕਰਾ ਦੇ ਔਰ ਜਿਹਦੇ ਜੀ ਅਸੀਂ ਕਰ ਜਾਈਏ। ਤੁਸੀਂ ਦੇਖ ਸਕਦੇ ਆ ਕਿ ਥੱਕੇ ਹੋਣ ਦੇ ਬਾਵਜੂਦ ਵੀ ਕਿੰਨੀ ਚਿਹਰਿਆਂ ਤੇ ਖੁਸ਼ੀ ਆ, ਸਾਰਿਆਂ ਦੀ ਖੁਸ਼ੀ ਆ। ਸੋ ਟ੍ਰਿਪ ਤਾਂ ਵਾਕਈ ਆਨੰਦਦਾਇਕ ਚੱਲ ਰਿਹਾ ਹੈ। ਠੀਕ ਹੈ। ਅੱਛਾ ਭਾਜੀ, ਗੱਲ ਕਰਨੇ ਆਪਾਂ ਬਿਹਾਈਂਡ ਦਾ ਕੈਮਰਾ ਜੀ, ਕਿ ਤੁਸੀਂ ਸੰਗਤ ਆਈ ਹੋਏ ਗੱਲਾਂ ਕਰਦੇ ਰਹਿੰਦੇ ਆ ਵੀ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਵੇਂ ਆ ਕੇ ਤੁਹਾਨੂੰ ਲੱਗਾ? ਸਾਰਾ ਕੁਝ ਹੀ ਵਧੀਆ ਹੁੰਦਾ ਵੀ ਲੋਕਲ ਲੋਕ ਵੀ ਮਿਲਦੇ ਆ, ਉਹ ਵੀ ਪਿਆਰ ਕਰਦੇ ਆ। ਥੋੜੀ ਜੀ ਗੱਲ ਇੱਥੇ ਦੇ ਪ੍ਰਬੰਧਕਾਂ ਦੀ ਜਾਂ ਇੰਤਜ਼ਾਮਾਤ ਦੀ ਆਪਾਂ ਗੱਲ ਕਰਨੇ ਸੀ ਵੀ ਕੁਛ ਇਹਦੇ ਵਿੱਚ ਬਿਹਤਰੀ ਕਿਸ ਤਰ੍ਹਾਂ ਲਿਆਂਦੀ ਜਾ ਸਕਦੀ ਹੈ ਜਿਹਦੇ ਨਾਲ ਸੰਗਤ ਨੂੰ ਫੈਸਿਲੀਟੇਟ ਕੀਤਾ ਜਾਵੇ, ਕਿਉਂਕਿ ਅਸੀਂ ਵੇਖਦੇ ਹਾਂ ਜਿਹੜੀ ਸੰਗਤ ਅਬਰੋਡ ਤੋਂ ਖਾਸ ਤੌਰ 'ਤੇ ਹੁੰਦੀ ਹੈ, ਉਹਨਾਂ ਦਾ ਲਿਵਿੰਗ ਸਟੈਂਡਰਡ ਥੋੜ੍ਹਾ ਜਿਹਾ ਵੱਖਰਾ ਹੁੰਦਾ ਵਾ, ਥੋੜ੍ਹਾ ਜਿਹਾ ਬਿਹਤਰ ਹੁੰਦਾ, ਲੇਕਿਨ ਆਉਂਦੇ ਗੁਰੂ ਘਰ ਆ ਨਤਮਸਤਕ ਹੋਣ, ਉਹ ਕੋਸ਼ਿਸ਼ ਕਰਦੇ ਵੀ ਅਸੀਂ ਜਿਸ ਹਾਲ 'ਚ ਵੀ ਰਹੀਏ ਰਾਜ਼ੀ ਰਹੀਏ। ਸੋ ਇਹਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾ ਸਕਦਾ, ਉਹ ਕੀ ਅਵਾਮਿਲ ਨੇ ਜਿਹਦਾ ਕਰਕੇ ਆਪਾਂ ਕਰ ਸਕਦੇ? ਨਾਸਰ ਸਾਹਿਬ, ਸਭ ਤੋਂ ਪਹਿਲਾਂ ਗੱਲ ਹੈ ਨਾ ਕਿ ਚਲੋ ਇਹਨਾਂ ਨੇ ਬੀਜੇ ਤਾਂ ਸਾਨੂੰ ਈਜ਼ੀ ਕਰਤੇ ਸੀਗੇ ਇਸ ਵਾਰ। ਸਾਨੂੰ ਪਿਛਲੇ ਸਾਲਾਂ ਵਿੱਚ ਕਾਫੀ ਕਮੀ ਆਈ ਆ ਬੀਜਾਂ ਦੇ ਵਿੱਚ, ਪ੍ਰੋਬਲਮ ਨਹੀਂ ਹੋਈ। ਪਰ ਜਿਹੜੀ ਰਿਹਾਇਸ਼ ਦੇ ਸੰਬੰਧੀ ਸਾਡੀਆਂ ਬਹੁਤ ਵੱਡੀਆਂ ਪ੍ਰੋਬਲਮ ਆਉਂਦੀਆਂ, ਉਹਦਾ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਕਰਤਾਰਪੁਰ ਸਾਹਿਬ ਵੀ ਗਏ ਨਾ, ਅਸੀਂ 72 ਟੋਟਲ ਆਸਟ੍ਰੇਲੀਆ ਤੋਂ ਆਏ ਆ ਔਰ ਇੱਕ ਕਮਰੇ ਦੇ ਵਿੱਚ 12 ਜਣੇ ਇੱਕ ਕਮਰੇ ਦੇ ਵਿੱਚ, ਉਹ ਵੀ ਜਦ ਕਿ ਅਸੀਂ 3 ਮਹੀਨੇ ਪਹਿਲਾਂ ਸਾਰਾ ਦੱਸ ਚੁੱਕੇ ਸੀਗੇ ਕਿ ਸਾਡੇ ਕਿੰਨੇ ਪਰਸਨ ਆ ਰਹੇ ਆ। ਸਾਡੇ ਵਿੱਚ ਕਈ ਇੱਦਾਂ ਦੇ ਵੀ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਦੇ ਹਾਰਟ ਬਾਈਪਾਸ ਹੋਏ ਹੋਆ, ਉਹ ਥੱਲੇ ਨਹੀਂ ਪੈ ਸਕਦੇ, ਚੌਥੀ ਮੰਜ਼ਿਲ 'ਤੇ ਨਹੀਂ ਚੜ੍ਹ ਸਕਦੇ, ਔਰ ਕਈਆਂ ਦੀ ਗੋਡਿਆਂ ਦੇ ਵਿੱਚ ਇੰਨੀ ਪ੍ਰੋਬਲਮ ਆ, ਨਵੇਂ ਗੋਡੇ ਪਏ ਹੋਆ ਔਰ ਤੁਸੀਂ ਨਹੀਂ ਉਹਨਾਂ ਨੂੰ ਮੈਟ੍ਰਿਕਸ 'ਤੇ ਲੰਮੇ ਪਾ ਸਕਦੇ। ਅਸੀਂ ਸਭ ਕੁਝ ਕਹਿ ਚੁੱਕੇ ਹਾਂ, ਪਰ ਰਾਤ ਦੇ 12-1 ਵਜੇ ਤੱਕ ਵੇਟ ਕਰਨੀ ਬੜੀ ਔਖੀ ਹੁੰਦੀ ਆ ਔਰ ਬਾਹਰ ਬੈਠੇ ਸੀਗੇ ਸਾਰੇ। ਅਸੀਂ ਤਾਂ ਇਹਨਾਂ ਨੂੰ ਪ੍ਰਬੰਧਕਾਂ ਨੂੰ ਵੀ ਕਿਹਾ ਵੀ ਸਾਨੂੰ ਹੁਕਮ ਕਰੋ, ਸਾਨੂੰ ਜਗ੍ਹਾ ਦਿਓ, ਅਸੀਂ ਆਪਣੇ ਕਮਰੇ ਪਾ ਲੈਂਦੇ ਹਾਂ, ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ। ਰਮਨ ਭਾਈ, ਆਪਣੇ ਕਮਰੇ ਪਾ ਲੈਂਦੇ ਆ ਤੇ ਪੈਸੇ ਲਾ ਲੈਂਦੇ ਆ। ਇਹਦੇ ਵਿੱਚ ਇੱਕ ਹੋਰ ਦੂਜਾ ਆਨਸਰ ਵੀ ਆ, ਦੂਜੀ ਸਾਈਡ ਆਪਾਂ ਵੇਖੀਏ ਜੀ, ਕਿ ਅਸੀਂ ਵੇਖਦੇ ਆ ਵੀ ਗੁਰਪੁਰਬ ਦੇ ਦਿਨਾਂ ਦੇ ਵਿੱਚ ਸੰਗਤ ਦੀ ਤਾਦਾਦ ਇੰਨੀ ਹੁੰਦੀ ਆ ਕਿ ਉਹਨਾਂ ਨੂੰ ਸੰਭਾਲਣਾ ਔਖਾ ਹੁੰਦਾ, ਲੇਕਿਨ ਜਦੋਂ ਆਪਾਂ ਵੇਖਦੇ ਆ ਪੂਰਾ ਸਾਲ ਓਵਰਆਲ, ਕਿਉਂਕਿ ਉਹਨਾਂ ਕਮਰਿਆਂ ਨੂੰ ਮੇਨਟੇਨ ਕਰਨਾ, ਉਹਨਾਂ ਕਮਰਿਆਂ ਦੀ ਸਿਕਿਉਰਿਟੀ, ਉਹਨਾਂ ਕਮਰਿਆਂ ਦੀ ਹਿਫਾਜ਼ਤ, ਆਇਆ ਕਿ ਇਹ ਸੰਗਤ ਦੀ ਵੀ ਜ਼ਿੰਮੇਵਾਰੀ ਨਹੀਂ ਹੈ ਵੀ ਇਸ ਤਰ੍ਹਾਂ ਦਾ ਕੋਈ ਸਰਕਲ ਬਣਾਇਆ ਜਾਵੇ। ਜਿਵੇਂ ਦਰਬਾਰ ਸਾਹਿਬ ਆ, ਰੋਜ਼ 5-5 ਲੱਖ 2-2 ਲੱਖਾਂ ਦੇ ਬੰਦਾ ਹੁੰਦਾ, 5-5 ਹਜ਼ਾਰ ਬੰਦਾ ਲਾਈਨ 'ਚ ਲੱਗਾ ਹੁੰਦਾ।
ਸੰਗਤ ਦੇ ਵੀ ਕੁਝ ਹੈ ਨੇ ਨਾ ਉਹਨਾਂ ਦਾ ਜੀ ਜੀ ਵੀ ਇਹਨਾਂ ਨੂੰ ਇਸ ਤਰੀਕੇ ਦਾ ਬਣਾਇਆ ਜਾਵੇ ਕਿ ਉਹ ਸਰਕਲ ਚੱਲਦਾ ਰਹੇ, ਰੁਕੇ ਨਾ ਸਰਕਲ। ਜੀ, ਜੀ, ਸਿਰਫ ਗੁਰਪੁਰਬ ਦੇ ਦਿਨਾਂ 'ਚ ਰਸ਼ ਨਾ ਹੋਵੇ, ਕਿਉਂਕਿ ਇੱਥੋਂ ਦੇ ਜਿਹੜੇ ਲੋਕ ਨੇ, ਜਿਹੜੀ ਪ੍ਰਬੰਧਕ ਹੈ, ਜਿਹੜੀ ਸਰਕਾਰ ਆ, ਉਹ ਵੀ ਤੁਹਾਨੂੰ ਬਿਹਤਰ ਤਾਂ ਹੀ ਕਰੂਗੀ ਨਾ ਜਿਹਦੀ ਲੋਕ ਆਉਂਦੇ ਜਾਂਦੇ ਰਹਿਣਗੇ ਸਾਲ ਦੇ ਵਿੱਚ। ਤੁਹਾਡਾ ਇਹਦੇ ਬਾਰੇ ਕੀ ਖਿਆਲ? ਜੀ ਸਹੀ ਗੱਲ ਹੈ, ਦੂਸਰਾ ਪੱਖ ਵੀ ਹੈਗਾ ਆ, ਪਰ ਜੇ ਅਸੀਂ ਇਹਨੂੰ ਬਰੀਕੀ ਨਾਲ ਸਾਰੇ ਸਿਸਟਮ ਨੂੰ ਦੇਖੀਏ, ਮੈਂ ਇੱਕ ਉਦਾਹਰਨ ਦਿੰਦਾ ਕਰਤਾਰਪੁਰ ਸਾਹਿਬ ਦੀ। ਕਰਤਾਰਪੁਰ ਸਾਹਿਬ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਦੋਂ ਨਵਾਂ ਉੱਥੇ ਬਾਰਡਰ ਖੋਲ੍ਹਿਆ ਗਿਆ ਸੀ, ਕਿੰਨੇ ਪਿੰਡਾਂ ਦੇ ਪਿੰਡ ਪੰਜਾਬ ਦੇ ਵਿੱਚੋਂ ਆਉਂਦੇ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਸਾਡੇ ਪਿੰਡ ਦੇ ਵਿੱਚ ਅਸੀਂ ਆਪਣੇ ਨਗਰ ਨੂੰ ਕਿਹਾ ਸੀ ਕਿ ਜੋ ਵੀ ਭੈਣ ਭਾਈ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਆ, ਅਸੀਂ ਸਾਰਿਆਂ ਵਾਸਤੇ ਪੈਸੇ ਵੀ ਦੇਵਾਂਗੇ, ਬੱਸਾਂ ਵੀ ਭੇਜਾਂਗੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਸਾਨੂੰ ਅੱਧਿਆਂ ਨੂੰ ਵੀਜ਼ੇ ਰਿਫਿਊਜ਼ ਕਰ ਦਿੱਤੇ। ਸੋ ਗੌਰਮੈਂਟ ਨੂੰ ਇਹ ਹਰਾਸਮੈਂਟ ਤੋਂ ਬਚਾਉਣਾ ਚਾਹੀਦਾ। ਅਗਰ ਤੁਸੀਂ ਖੁੱਲ੍ਹੀ ਦਿਲੀ ਨਾਲ ਵੀਜ਼ੇ ਦਵੋਗੇ ਤਾਂ ਸੰਗਤ ਆਟੋਮੈਟਿਕਲੀ ਕਰਤਾਰਪੁਰ ਕੋਰੀਡੋਰ ਆਊਗੀ ਔਰ ਆਪਣਾ ਦਸਵੰਧ ਕੱਢ ਕੇ ਜਾਊਗੀ। ਤੁਸੀਂ ਯਕੀਨ ਕਰਿਓ, ਪੂਰੇ ਪੰਜਾਬ ਦੇ ਪਿੰਡਾਂ ਦੇ ਪਿੰਡ, ਉਹ ਭਾਵੇਂ ਹਿੰਦੂ ਆ ਭਾਵੇਂ ਸਿੱਖ ਆ, ਉਹ ਤਰਸਦੇ ਫਿਰਦੇ ਆ ਕਿ ਅਸੀਂ ਕਰਤਾਰਪੁਰ ਸਾਹਿਬ ਆ ਸਕੀਏ। ਇੱਕ ਵਾਰੀ ਖੁੱਲ੍ਹੇ ਦਿਲ ਨਾਲ ਵੀਜ਼ੇ ਦੇਖਦਾ ਦੇਖਣ, ਇੱਕ ਦਿਨ ਦਾ 10,000 ਬੰਦਿਆਂ ਨੂੰ ਕੋਈ ਸਾਂਭ ਨਹੀਂ ਹੋਣਾ। ਜਦੋਂ ਆਮਦ ਸ਼ੁਰੂ ਹੁੰਦੀ ਆ ਨਾ, ਉਸ ਵੇਲੇ ਫੰਡ ਵੀ ਵੱਧਦੇ ਆ ਉਸ ਵੇਲੇ, ਕਿਉਂਕਿ ਸੰਗਤ ਦੇ ਸਹਿਯੋਗ ਨਾਲ ਸਭ ਕੁਝ ਚੱਲਦਾ ਆ। ਸੋ ਜੋ ਸੰਗਤ ਵਧੂਗੀ ਤਿਉਂ ਇਹ ਸਹੂਲਤਾਂ ਵੀ ਕ੍ਰੀਏਟ ਆਪਾਂ ਕਰ ਸਕਦੇ ਹਾਂ। ਬਿਲਕੁਲ, ਐਬਸੋਲੂਟਲੀ ਇਹ ਹੀ ਮੇਰਾ ਕੁਐਸਚਨ ਸੀ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਉਸ ਸਰਕਲ ਨੂੰ ਚਲਾ ਸਕਦੇ। ਜਿੰਨੀ ਦੇਰ ਸਰਕਲ ਨਹੀਂ ਚੱਲਣਾ, ਉਨੀ ਦੇਰ ਮਾਮਲਾ ਠੀਕ ਨਹੀਂ ਹੋਣਾ। ਕਿਉਂਕਿ ਗੁਰਧਾਮਾਂ ਦੀ ਜਿਹੜੀ ਕਮਾਈ ਆ ਜਾਂ ਗੁਰਧਾਮਾਂ ਦੀ ਜਿਹੜੀ ਖਰਚਾ ਹੈ ਬਿਲਡਿੰਗਾਂ ਦੇ ਵਿੱਚ, ਉਹ ਸੰਗਤ ਦੇ ਸਹਿਯੋਗ ਨਾਲ ਹੀ ਆ, ਉਹਨਾਂ ਤਲ ਫੁੱਲ ਦੇ ਨਾਲ ਹੀ ਹੈ। ਸੋ ਸੰਗਤ ਦੇਣ ਨੂੰ ਤਿਆਰ ਵਾ, ਪਰ ਸਰਕਾਰਾਂ ਨੂੰ ਇਹਦੇ ਵਾਸਤੇ ਸੋਚਣਾ ਪੈਣਾ ਕੁਝ। ਅੱਛਾ, ਇਹਦੇ 'ਚ ਭਾਈ ਸਾਹਿਬ ਇੱਕ ਹੋਰ ਐਡੀਸ਼ਨ ਜਿਹੜਾ ਮੈਂ ਇੱਕ ਗੱਲ ਦਾ ਕਰਦਾ ਕਿ ਵੀਜ਼ਾਸ ਜਿਹੜੇ ਆ, ਜੇ ਆਪਾਂ ਅਬਰੋਡ ਦੀ ਗੱਲ ਕਰਦੇ ਹਾਂ, ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਆ, ਉਹਨਾਂ ਨੂੰ ਵੀਜ਼ਾ ਲੈਣਾ ਤੇ ਔਖਾ ਨਹੀਂ ਹੈ? ਕਿਸਮਤ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਇਸ ਸਾਲ ਸਾਨੂੰ ਵੀਜ਼ੇ ਬੜੇ ਆਰਾਮ ਨਾਲ ਮਿਲ ਗਏ। ਇੱਕ ਵਾਰੀ ਇਹ ਵੀ ਹੋਇਆ ਕਿ ਜਦੋਂ ਤੁਸੀਂ ਆਸਟ੍ਰੇਲੀਆ ਤੋਂ ਆਉਂਦੇ ਆ ਜਾਂ ਕਿਸੇ ਦੇਸ਼ ਤੋਂ ਆਉਂਦੇ ਆ, ਉਹਦੇ ਵਾਸਤੇ ਕਈ ਚੀਜ਼ਾਂ ਹੁੰਦੀਆਂ। ਸਭ ਤੋਂ ਪਹਿਲਾਂ ਤਾਂ ਕੋਈ ਵੀ ਪਰਸਨ, ਕੋਈ ਵੀ ਯਾਤਰੀ ਆਉਣਾ ਚਾਹੁੰਦਾ, ਆਪਣੀ ਛੁੱਟੀਆਂ ਅਪਲਾਈ ਕਰਦਾ। ਉਹਨਾਂ ਨੂੰ ਆਲਰੇਡੀ 2-3 ਮਹੀਨੇ ਪਹਿਲਾਂ ਛੁੱਟੀਆਂ ਅਪਲਾਈ ਕਰਨੀਆਂ ਪੈਂਦੀਆਂ, ਫਿਰ ਵੀ ਟਿਕਟ ਬੁੱਕ ਕੀਤੀ ਜਾਂਦੀ ਆ। ਪਰ ਇਹ ਅੱਜ ਤੋਂ 4 ਸਾਲ ਪਹਿਲਾਂ ਸਾਡੇ 45 ਮਤਲਬ ਵੀਜ਼ੇ ਇਹਨਾਂ ਨੇ ਦਿੱਤੇ ਹੀ ਨਹੀਂ, ਔਰ ਸਾਡੇ ਇੰਨਾ ਲਾਸ ਦੇ ਵਿੱਚ ਸਾਰਾ ਸਾਡਾ ਟੂਰ ਗਿਆ ਸੀਗਾ। ਚਲੋ, ਇਹਦੇ ਲਈ ਵੀ ਬਿਹਤਰੀ ਦੀ ਰਿਕੁਐਸਟ ਕਰਾਂਗੇ, ਸਰਕਾਰਾਂ ਨੂੰ ਵੀ ਬਿਹਤਰੀ ਲਿਆਓ। ਅੱਛਾ, ਇਹਦੇ 'ਚ ਜਿੱਥੋਂ ਤੱਕ ਰੈਵਨਿਊ ਜਨਰੇਸ਼ਨ ਦੀ ਗੱਲ ਹੁੰਦੀ ਹੈ ਵੀ ਮੁਲਕ 'ਚ ਰੈਵਨਿਊ ਕਿੰਨਾ ਆਉਂਦਾ, ਇਹ ਸੰਗਤ ਆਈ ਤੁਹਾਡੇ ਨਾਲ ਹੁਣ 70 ਬੰਦਾ ਨਾ ਜੀ, ਤੁਹਾਡੇ ਗਰੁੱਪ ਦੇ ਨਾਲ। ਜੀ 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 ਕੀ ਲੱਗਦਾ ਵੀ ਸੰਗਤ ਪਾਕਿਸਤਾਨ ਨੂੰ ਕਿੰਨੇ ਡਾਲਰ ਦੀ ਕਮਾਈ ਦੇ ਕੇ ਜਾਂਦਾ 1%? ਜੇ ਉਸ ਪੱਖੋਂ ਵੇਖੀਏ ਵੀ ਅਸੀਂ ਕਿੱਥੇ ਤੱਕ ਰੈਵਨਿਊ ਦੀ ਸ਼ਕਲ 'ਚ ਰੈਵਨਿਊ ਜਿਹੜਾ ਜਨਰੇਟ ਕਰ ਸਕਦੇ ਰਿਲੀਜੀਅਸ ਟੂਰਿਜ਼ਮ ਨੂੰ ਲੈ ਕੇ? ਤੁਹਾਨੂੰ ਪਿਛਲੇ ਸਾਲ ਦੀ ਮੈਂ ਦੱਸ ਸਕਦਾ ਹਾਂ, ਕਿਉਂਕਿ ਹਲੇ ਤੱਕ ਸਾਡਾ ਚੱਲ ਰਿਹਾ। ਪਿਛਲੇ ਸਾਲ ਵਿੱਚ ਸੰਗਤ ਨੇ 32 ਲੱਖ ਰੁਪਈਆ ਪਾਕਿਸਤਾਨੀ ਡੋਨੇਟ ਕਰਕੇ ਗਏ। ਉਹ ਤਾਂ ਡੋਨੇਸ਼ਨ ਹੈ ਨਾ ਜੀ, ਮਤਲਬ ਵੀ ਤੁਸੀਂ ਆਏ ਹੋ, ਕਿੰਨਾ ਖਰਚਾ ਇੱਕ ਬੰਦੇ ਦਾ ਆਈਡੀਆ ਵੀ ਕਿੰਨੇ ਡਾਲਰਸ ਖਰਚਾ ਹੋ ਜਾਂਦਾ? ਦੇਖੋ, ਅਸੀਂ ਡਿਪੈਂਡ ਹੁੰਦਾ, ਜਿਸ ਤਰ੍ਹਾਂ ਹੋਟਲਾਂ ਦੀ ਰਿਹਾਇਸ਼ ਹੋ ਗਈ ਜਾਂ ਬੱਸਾਂ ਦਾ ਹੋ ਗਿਆ ਜਾਂ ਜੋ ਵੀ ਹੁੰਦਾ, ਜਿੱਦਾਂ ਸਾਡੀ ਜੇ ਤੁਸੀਂ ਕੋਸਟ ਪੁੱਛਦੇ ਵੀ ਕਿੰਨਾ ਸਾਡਾ ਪਰ ਪਰਸਨ 2,500 ਤੋਂ 3,000 ਇੱਕ ਜੀਏ ਦਾ, ਇੰਨੀ ਕੋਸਟ ਆ ਜਾਂਦੀ ਹੈ। ਮਤਲਬ ਵੀ 2,000-3,000 ਡਾਲਰ ਜਿਹੜਾ ਨਾ 3,000 ਡਾਲਰ ਤੇ ਈਜ਼ੀ ਆ ਮੈਨੂੰ ਲੱਗਦਾ। ਜੇ ਟਿਕਟ ਪਾ ਲਈਏ ਤੇ ਉਹ ਹੋਰ ਵੱਧ ਜਾਂਦੇ। ਬਿਲਕੁਲ, ਉਸ ਤੋਂ ਬਾਅਦ ਸ਼ਾਪਿੰਗ ਦੇਖੋ। ਮੈਂ ਕਹਿੰਦਾ ਤੁਸੀਂ ਦੇਖਿਓ, ਬੈਗ ਦੇਖਿਓ, ਘੱਟੋ ਘੱਟ 4-4 5-5 ਔਰ 10-10 ਲੱਖ ਦੀ ਸ਼ਾਪਿੰਗ ਕਰਕੇ ਇੱਥੋਂ ਲੈ ਕੇ ਜਾਂਦੇ ਆ। ਔਰ ਸਾਰਾ ਰੈਵਨਿਊ 'ਚ ਹੀ ਆਉਂਦਾ, ਇਕਨੋਮੀ ਨੂੰ ਬੂਮ ਮਿਲਦਾ ਜਦੋਂ ਆਉਂਦੇ ਆ। ਹੋਟਲਾਂ ਦੇ ਵਿੱਚ ਬੁਕਿੰਗ ਹੁੰਦੀ ਆ, 4-4 ਬੱਸਾਂ ਸਾਡੀਆਂ ਜਿਹੜੀਆਂ ਉਹ ਹੁੰਦੀਆਂ, ਉਹ ਸਾਰਾ ਇਕਨੋਮੀ ਬੂਸਟ ਕਰਦੀ ਆ। ਦੇਖੋ, ਆਸਟ੍ਰੇਲੀਆ ਵਰਗੇ ਮੁਲਕ ਜਾਂ ਬਾਹਰਲੇ ਮੁਲਕ ਉਹ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਇੱਕ ਟੂਰਿਜ਼ਮ, ਇੱਕ ਜਦੋਂ ਬੰਦਾ ਆਉਂਦਾ ਉਹ 20 ਜਣੇ ਦਾ ਰਿਜ਼ਕ ਲੈ ਕੇ ਆਉਂਦਾ। ਔਰ ਸਾਡੇ ਵਾਸਤੇ ਤਾਂ ਇਹ ਟੂਰਿਜ਼ਮ ਤੋਂ ਵੱਧ ਕੇ ਸਾਡੇ ਵਾਸਤੇ ਤਾਂ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਬ ਆ। ਅਸੀਂ ਤਾਂ ਇੱਥੇ ਜਾਣ ਦੇਣ ਨੂੰ ਵੀ ਸਾਰੇ ਤਿਆਰ ਹੁੰਦੇ ਵੀ ਅਸੀਂ ਜਾਣਾ ਆ, ਆਪਣੇ ਬਾਬੇ ਨਾਨਕ ਦੇ ਦਰ ਦੀ ਖਾਕ ਸਾਡੇ ਬੱਚੇ ਨੂੰ ਲੱਗ ਜਾਵੇ, ਸਾਰੇ ਤਾਂ ਬਲਿਹਾਰੇ ਜਾਂਦੇ ਆ। ਸੋ ਸਾਨੂੰ ਤਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਨੂੰ ਪੈਸੇ ਦੀ ਕੋਈ ਗੱਲ ਨਹੀਂ, ਬਾਬੇ ਨਾਨਕ ਦਾ ਹੀ ਦਿੱਤਾ ਸਭ ਕੁਝ, ਉਹਦਾ ਹੀ ਅਸੀਂ ਸਾਰਾ ਖਾਂਦੇ ਆ। ਪਰ ਇੱਕ ਵਾਰੀ ਸਿਸਟਮ ਨੂੰ ਤੁਸੀਂ ਸਿਸਟਮ ਦੇ ਮੁਤਾਬਕ ਚਲਾ ਲਿਓ, ਉਹ ਕੋਈ ਗੱਲ ਨਹੀਂ। ਅਸੀਂ ਹਰ ਸਿਸਟਮ ਨੂੰ ਈਜ਼ੀ ਹੋ ਜਾਏ। ਸਪੋਜ਼ ਵੀ ਅਸੀਂ ਜਾਂਦੇ ਆ ਆਊਟ ਆਫ ਕੰਟਰੀ ਜਾਂਦੇ ਆ, ਲਾਗੇ ਦੀ ਆਪਾਂ ਗੱਲ ਕਰੀਏ ਨਾ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਦੀ ਗੱਲ ਨਹੀਂ ਕਰਦੇ, ਦੁਬਈ ਦੀ ਕਰ ਲੈਂਦੇ ਆ। ਜੀ ਜੀ ਉੱਥੇ ਤੁਹਾਡਾ ਜਿਹੜਾ ਚੈੱਕ ਇਨ ਆ ਉਹ ਆਨਲਾਈਨ ਹੋ ਜਾਂਦਾ। ਫਿਰ ਜਿਹੜਾ ਤੁਸੀਂ ਜਾਓ
ਉੱਥੇ ਆਪਣਾ ਪਾਸਪੋਰਟ ਸਕੈਨ ਕਰੋ ਤੇ ਆਓ ਗਏ। ਬਿਲਕੁਲ ਆਊਟ ਹੋ ਜਾਂਦਾ। ਮਤਲਬ ਵੀ ਉਹ ਬਾਰਡਰ ਤੇ ਵੀ ਜਿਹੜੀ ਸੰਗਤ ਆਉਣੀ ਆ ਉਹਦੇ ਵਾਸਤੇ ਵੀ ਇੰਤਜ਼ਾਮਾਤ ਦਾ ਕੋਈ ਇਦਾਂ ਦਾ ਹੋਣਾ ਚਾਹੀਦਾ। ਲੇਕਿਨ ਉਹ ਮੇਰੀ ਗੱਲ ਉੱਥੇ ਹੀ ਆ, ਫਿਰ ਉੱਥੇ ਵੀ ਇੰਤਜ਼ਾਮਾਤ ਦਾ ਉਦੋਂ ਹੋਣਾ ਜਦੋਂ ਸਰਕਲ ਚੱਲੇਗਾ। ਕਿਉਂਕਿ ਇਹ ਮੈਂ ਵੇਖਿਆ ਬਾਰਡਰ ਤੇ ਨਾ ਪਿਛਲੇ ਤੋਂ ਕੁਝ ਸਾਲ ਪਹਿਲੇ ਉੱਥੇ ਕਿਉਂਕਿ ਹੁੰਦੀ ਸੀ ਲੋਡ ਸ਼ੈਡਿੰਗ, ਜਨਰੇਟਰਸ ਦਾ ਇੰਤਜ਼ਾਮ ਕੀਤਾ ਗਿਆ, ਹੋਰ ਬਹੁਤ ਸਾਰੇ ਇੰਤਜ਼ਾਮਾਤ ਕੀਤੇ ਗਏ, ਲੇਕਿਨ ਉਹ ਸਾਰਾ ਕੁਝ ਬੰਦ ਪਿਆ ਕਿਉਂਕਿ 2 ਜਾਂ 3 ਦਿਨ ਉਹ ਸਾਰਾ ਆਪਰੇਸ਼ਨ ਹੁੰਦਾ ਤੇ ਉਹਨੂੰ ਸਾਰਾ ਸਾਲ ਆਪਰੇਸ਼ਨ ਕਰਨਾ ਔਖਾ ਹੋ ਜਾਂਦਾ। ਬਿਲਕੁਲ ਬਿਲਕੁਲ। ਤੇ ਭਾਈ ਸਾਹਿਬ ਸਾਡੇ ਨਾਲ ਮੁੰਡੇ ਵੀ ਆ ਗਏ ਆ। ਤੁਸੀਂ ਭਾਈ ਸਾਹਿਬ ਤੁਹਾਡਾ ਕੀ ਨਾਂ? ਮੇਰਾ ਨਾਮ ਜਗਦੀਸ਼ ਸਿੰਘ। ਤੇ ਤੁਹਾਡਾ ਭਾਜੀ? ਹਰਜੀਤ ਸਿੰਘ। ਤੇ ਕਿੰਨੀ ਉਮਰ ਹੈ ਹਰਜੀਤ? ਮੇਰੀ 42। ਤੁਹਾਡੀ ਭਾਜੀ? ਮੇਰੀ 33 ਜੀ। 33। ਅੱਛਾ, ਜਵਾਨ ਮੁੰਡੇ ਵੀ ਜਿਹੜੇ ਆ ਉਹ ਆਉਣਾ ਤੇ ਚਾਹੁੰਦੇ ਹੀ ਆ ਨਾ ਇੱਧਰ, ਤੇ ਉਹਨਾਂ ਨੂੰ ਵੀ ਸੁਣਾ ਮੈਸੇਜ ਦਿਓ ਨਾ ਵੀ ਚੰਗੇ ਤਰੀਕੇ ਨਾਲ ਮੁੰਡੇ ਹੋ, ਵੀਜ਼ਾ ਤੇ ਲੱਗ ਗਿਆ ਆਸਟ੍ਰੇਲੀਆ ਦਾ, ਹੋਰ ਤੁਸੀਂ ਕੀ ਲੈਣਾ। ਸਹੀ ਗੱਲ ਹੈ ਜੀ, ਨਹੀਂ ਸਹੀ ਗੱਲ ਹੈ। ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਇੱਥੇ ਆਓ ਜ਼ਰੂਰ, ਗੁਰੂ ਨਾਨਕ ਦਾ ਦਰਬਾਰ ਆ ਜੀ, ਇੱਧਰ ਜ਼ਿੰਦਗੀ ਜਿਉਂਦੇ ਜੀ ਤੁਹਾਨੂੰ ਦਰਸ਼ਨ ਕਰਨੇ ਚਾਹੀਦੇ ਆ। ਤੇ ਚਲੋ ਜਿਹਦੇ ਕੋਲ ਆਸਟ੍ਰੇਲੀਅਨ ਪਾਸਪੋਰਟ ਆ ਜਾਂ ਜਿਹੜੇ ਫੋਰਨ ਮਿਲ ਸਕਦਾ ਈਜ਼ੀਲੀ, ਉਹਨੂੰ ਤਾਂ ਜ਼ਰੂਰ ਹੀ ਆਉਣਾ ਚਾਹੀਦਾ। ਜਿਹਦੇ ਕੋਲ ਮੈਂ ਦੱਸਦਾ ਜਾਵਾਂ ਵੀਡੀਓ ਦੀ ਰਾਹੀਂ ਭਾਈ ਸਾਹਿਬ, ਜਿਹਦੇ ਕੋਲ PR ਕਾਰਡ ਆ ਭਾਵੇਂ ਇੰਡੀਅਨ ਪਾਸਪੋਰਟ ਹੈ, ਉਹਦੇ ਲਈ ਵੀ 2 ਦਿਨ ਵਿਦਨ 2 ਡੇਜ਼ ਉਹਨੂੰ ਵੀਜ਼ਾ ਮਿਲ ਜਾਂਦਾ। ਬਾਕੀ ਸਾਡੀ ਗੱਲ ਚੱਲਣ ਰਹੀ ਆ ਇਸ ਵੀਡੀਓ ਦੀ ਰਾਹੀਂ। ਇਸ ਵਾਰ ਵੀਜ਼ੇ ਦੀ ਇਹਨਾਂ ਨੇ ਇੰਨੀ ਵਧੀਆ ਸਹੂਲਤ ਕੀਤੀ ਆ, ਇਸ ਵੇਲੇ ਸਾਨੂੰ ਕੋਈ ਸ਼ਿਕਾਇਤ ਨਹੀਂ ਵੀਜ਼ੇ ਦੀ। ਨਹੀਂ, ਇਹਦੇ ਲਈ ਵੀ ਹੋਰ ਵੀ ਉਹਨਾਂ ਨੂੰ ਸੁਜੈਸਟ ਕਰਾਂਗੇ ਵੀ ਤੁਸੀਂ ਇੱਕ ਟੋਲ ਫ੍ਰੀ ਨੰਬਰ ਬਣਾਓ ਜਿਹਦੇ ਤੇ ਈਮੇਲ ਜਾਂਦੀ, ਈਮੇਲ ਕਰਕੇ ਕਿਸੇ ਦਾ ਰੈਫਰੈਂਸ ਦੀ ਲੋੜ ਨਾ ਪਵੇ। ਮਾਨੇ ਆਪਣੀ ਡਾਕੂਮੈਂਟਸ ਦੀ ਸਬਮਿਸ਼ਨ ਕਰਨ, ਉਹਨਾਂ ਨੂੰ SGPC ਜਿਹੜਾ PSCPC ਲੈਟਰ ਜਾਰੀ ਕਰ ਦੇ। ਤੇ ਇਹਦੇ ਉੱਤੋਂ ਇਲਾਵਾ ਇੱਕ ਨੰਬਰ ਜਿਹੜਾ ਵਾ 1-2 ਜਿਹਦੀ ਪਿਕ ਹੋ ਸਕਣ, ਜਿਹੜੇ ਉਹਨਾਂ ਨੂੰ ਈਮੇਲ ਦੇ ਰਾਹੀਂ ਨਾ ਹੋ ਸਕੇ ਦੂਜੇ ਰਾਹੀਂ ਕਰ ਸਕਣ, ਥੋੜ੍ਹੀਆਂ ਜਿਹੀਆਂ ਆਸਾਨੀਆਂ ਹੋਣ ਤੇ ਲੋਕ ਆਪਣੇ ਆਪ ਆਉਣ। ਭਾਈ ਸਾਹਿਬ ਤੁਹਾਡਾ ਕੀ ਨਾਂ? ਇਕਬਾਲ ਸਿੰਘ। ਇਕਬਾਲ ਜੀ, ਤੁਸੀਂ ਕਿੱਥੋਂ ਆਏ? ਮੈਂ ਵੀ ਇੰਡੀਅਨ ਆਸਟ੍ਰੇਲੀਆ ਤੋਂ ਹਾਂ। ਕਿੰਨੀ ਉਮਰ ਤੁਹਾਡੀ? 23। ਠੀਕ ਹੈ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਇਆ। ਠੀਕ ਲੱਗ ਰਿਹਾ? ਹਾਂਜੀ, ਬਹੁਤ ਵਧੀਆ ਲੱਗ ਰਿਹਾ। ਚਲੋ, ਆਪਣੇ ਹਾਣਦਿਆਂ ਨੂੰ, ਆਪਣੇ ਕਲਾਸਮੇਟਸ ਨੂੰ, ਸਾਰਿਆਂ ਨੂੰ ਦੱਸਣਾ ਇੱਥੋਂ ਦਾ ਐਕਸਪੀਰੀਅੰਸ। ਨਹੀਂ, ਇੱਥੇ ਤਾਂ ਸਾਰੇ ਨਾਈਸ ਆ, ਸਾਰੇ ਕੀ ਕਹਿੰਦੇ ਜਿੱਦਾਂ ਆਪਣਾ ਉੱਥੇ ਪੰਜਾਬ ਆ ਇੰਡੀਆ ਵਾਲਾ, ਉਦਾਂ ਦੇ ਸਾਰੇ ਇੱਥੇ ਹੀ ਆ। ਅੱਛਾ। ਕਿ ਮਤਲਬ ਸਾਰੇ ਮਿਲ ਵਰਤਦੇ ਆ, ਚੰਗਾ ਬੋਲਦੇ ਆ। ਜਦ ਨਨਕਾਣਾ ਸਾਹਿਬ ਗਏ ਸੀਗੇ, ਸਾਰੇ ਮਤਲਬ ਹੱਥ ਮਿਲਾਉਂਦੇ ਸੀਗੇ ਕਿ ਬਈ ਕਿੱਥੋਂ ਆਏ ਹਨਾ, ਕਿੱਦਾਂ, ਕੀ ਹਾਲ ਆ ਤੁਹਾਡੇ, ਕੀ ਵਧੀਆ ਲੱਗ ਰਿਹਾ, ਬਹੁਤ ਵਧੀਆ ਫੀਲ ਹੁੰਦਾ। ਚਾਚਾ ਜੀ ਤੁਹਾਡਾ ਕੀ ਨਾਂ ਜੇ? ਮੇਰਾ ਨਾਮ ਹਰਦੀਪ ਬਿਰਕ ਹੈ ਜੀ। ਮੈਂ ਚਾਚਾ ਜੀ ਕਹਿਤਾ ਜੀ, ਗੁੱਸਾ ਨਾ ਕਰ। ਕੋਈ ਗੱਲ ਨਹੀਂ ਸੋਹਣਿਆ, ਕੋਈ ਗੱਲ ਨਹੀਂ। ਤੁਹਾਡਾ ਤੁਸੀਂ ਵੀ ਦੱਸੋ ਜੀ, ਕੋਈ ਸੁਜੈਸ਼ਨ ਦੇਣਾ ਚਾਹੋ। ਬਸ ਅਸੀਂ ਤਾਂ ਵੀ ਪਿਆਰ ਦੇ ਭੁੱਖੇ ਆ, ਬਾਬੇ ਨਾਨਕ ਦੇ ਘਰ ਆਏ ਆ। ਅਸੀਂ ਤਾਂ ਇਹ ਚਾਹੁੰਦੇ ਆ ਬਈ ਜਿੱਦਾਂ ਅੱਗੇ ਪਿਆਰ ਚੱਲਦਾ ਇੱਦਾਂ ਹੀ ਚੱਲੀ ਜਾਵੇ। ਤੇ ਥੋੜੀ ਜਿਹੀ ਪ੍ਰੋਬਲਮ ਪਈ ਆ ਸਾਨੂੰ ਨਨਕਾਣਾ ਸਾਹਿਬ 'ਚ। ਨਨਕਾਣਾ ਸਾਹਿਬ ਕਮਰਿਆਂ ਦੀ? ਹਾਂਜੀ, ਉਹਦਾ ਥੋੜਾ ਜਿਹਾ ਸੁਝਾਅ ਕਰਨਾ। ਚਲੋ ਜੀ, ਉਹਦੇ ਵੀ ਸੁਜੈਸ਼ਨਸ ਜਾਂ ਆਪਾਂ ਸੋਸ਼ਲ ਮੀਡੀਆ ਬੜੀ ਵੱਡੀ ਪਾਵਰ ਆ, ਇਹਨਾਂ ਸਾਰਿਆਂ ਦਾ ਰਿਕੁਐਸਟ ਵੀ ਕਰਾਂਗੇ ਵੀ ਤੁਸੀਂ ਜ਼ਰੂਰ ਇਹਨੂੰ ਬਿਹਤਰ ਤੋਂ ਬਿਹਤਰ ਕਰਨ ਦੀ ਆਪਾਂ ਕੋਸ਼ਿਸ਼ ਕਰੀਏ। ਕਿਉਂ ਭਾਜੀ? ਨਾਸਰ ਸਾਹਿਬ, ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ ਅਖੀਰ ਦੇ ਉੱਤੇ, ਪਹਿਲਾਂ ਤਾਂ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ ਦੇ ਮਿੱਤਰ ਪਿਆਰੇ ਆ, ਮਿੱਤਰੋ ਮੀਡੀਆ ਦੇ ਉੱਤੇ ਯਕੀਨ ਨਾ ਕਰਿਆ ਕਰੋ। ਮੀਡੀਆ ਬਹੁਤ ਕੁਝ ਕਹਿੰਦਾ। ਅਸੀਂ ਆਸਟ੍ਰੇਲੀਅਨ ਸਿੱਖ ਸੰਗਤ ਆ, ਸਾਨੂੰ ਕਈ ਸਾਲ ਹੋ ਗਏ ਇੱਥੇ ਆਉਂਦੇ ਨੂੰ। ਬੇਫਿਕਰ ਹੋ ਕੇ ਆਓ, ਆਪਣਾ ਘਰ ਵਾ ਇਹ, ਔਰ ਬਾਬੇ ਨਾਨਕ ਦੀ ਧਰਤੀ ਆ। ਆਓ ਲਾਹੌਰ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਦੇਖੋ, ਨਨਕਾਣਾ ਦੇ ਬਾਜ਼ਾਰਾਂ 'ਚ ਘੁੰਮ ਕੇ ਦੇਖੋ ਕਿੱਦਾਂ ਇੱਜ਼ਤ ਮਿਲਦੀ ਆ। ਦਸਤਾਰ ਦਾ ਕੀ ਮੁੱਲ ਆ, ਤੁਹਾਨੂੰ ਇੱਥੇ ਆ ਕੇ ਪਤਾ ਲੱਗੂ ਕੀ ਮੁੱਲ ਹੁੰਦਾ। ਬੇਖੌਫ ਹੋ ਕੇ ਆਓ, ਕਿਸੇ ਡਰ ਡੁੱਕਰ ਦੀ, ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਕਮੀ ਨਹੀਂ। ਮੁਹੱਬਤ ਵਾਲੇ ਸਾਰੇ ਲੋਕ ਆ। ਬਾਕੀ ਮੀਡੀਆ ਦੇ ਉੱਤੇ ਬਹੁਤ ਕੁਝ ਨੈਗੇਟਿਵ ਚੱਲਦਾ ਆ, ਉਹਨੂੰ ਘੱਟ ਸੋਚਿਆ ਕਰੋ। ਔਰ ਦੂਜੀ ਗੱਲ, ਨਾਸਰ ਸਾਹਿਬ ਤੁਹਾਡੇ ਵਾਸਤੇ ਕਹਿਣਾ ਚਾਹੁੰਦਾ, ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਤੁਸੀਂ ਪੰਜਾਬੀ ਤੇ ਪੰਜਾਬੀਅਤ ਦੇ ਕਲਚਰ ਤੇ ਵਿਰਸੇ ਨੂੰ ਜੋੜਨ ਵਾਸਤੇ ਕਰ ਰਹੇ ਹੋ ਨਾ। ਅਸੀਂ ਸਾਰੇ ਲਹਿੰਦੇ ਪੰਜਾਬ ਵਾਲੇ ਜਾਂ ਚੜ੍ਹਦੇ ਪੰਜਾਬ ਵਾਲੇ ਉਹਦਾ ਕਰਜ਼ਾ ਦੇ ਨਹੀਂ ਸਕਦੇ, ਪਰ ਮੈਨੂੰ ਹੋਰ ਖੁਸ਼ੀ ਹੋਈ ਆ ਜਿੱਥੇ ਤੁਸੀਂ ਪੰਜਾਬ ਤੇ ਪੰਜਾਬੀਅਤ ਨਾਲ ਜੋੜ ਰਹੇ ਆ ਨਾ, ਉੱਥੇ ਜਿਹੜੇ ਸਾਡੇ ਸਿੱਖ ਇਤਿਹਾਸ ਜਾਂ ਸਿੱਖੀ ਨਾਲ ਸੰਬੰਧਿਤ ਜਿੰਨੇ ਗੁਰਧਾਮ ਆ ਜਾਂ ਇੱਥੇ ਦੀ ਜੋ ਸਾਡੀ ਵਿਰਾਸਤ ਆ, ਤੁਸੀਂ ਉਹਦੇ ਨਾਲ ਵੀ ਜੁੜ ਰਹੇ ਆ ਔਰ ਉਹਨੂੰ ਵੀ ਤੁਸੀਂ ਦੁਨੀਆ ਦੇ ਸਾਹਮਣੇ, ਕਿਉਂਕਿ ਮੈਂ ਬਹੁਤ ਘੱਟ ਲੋਕ ਦੇਖੇ ਆ ਜਿਹੜੇ ਸੱਚ ਨੂੰ ਸੱਚ ਕਹਿਣ ਦਾ ਹਿੰਮਤ ਰੱਖਦੇ ਆ। ਔਰ ਤੁਸੀਂ ਵਧਾਈ ਦੇ ਪਾਤਰ ਹੋ। ਸਤਿਗੁਰਾਂ ਦੀ ਤੁਹਾਡੇ 'ਤੇ ਬਹੁਤ ਕਿਰਪਾ ਆ। ਇੱਦਾਂ ਹੀ ਤੁਸੀਂ ਲੱਗੇ ਰਹੋ। ਖਾਲਸਾ ਏਡ ਵਿੱਚ ਵੀ ਤੁਹਾਡਾ ਅਸੀਂ ਕੰਮ ਦੇਖਿਆ ਔਰ ਉਹ ਵੀ ਤੁਹਾਡਾ ਬਹੁਤ ਧੰਨਵਾਦ, ਕਿਉਂਕਿ ਸਾਡੇ ਬਾਬੇ ਨਾਨਕ ਦਾ ਤਾਂ ਹੁੱਕਾ ਹੀ ਇਹੀ ਆ, ਏਕ ਪਿਤਾ ਏਕ ਇਸਕੇ ਹਮ ਬਾਰਕ, ਇੱਕ ਨੂਰ ਦੇ ਨਾਲ ਦੇਖਣ ਵਾਲੀ ਅੱਖ ਕੋਈ ਹੁੰਦੀ ਆ। ਸੋ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ। ਇੱਦਾਂ ਹੀ ਤੁਸੀਂ ਸੇਵਾ ਕਰੀ ਜਾਓ ਔਰ ਇੱਦਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਪ੍ਰੋਬਲਮਸ ਆ ਉਹਨੂੰ ਤੁਸੀਂ ਦੱਸੋ। ਅਸੀਂ ਨਾਲ ਖੜੇ ਆ। ਜਿੰਨੇ ਵੀ ਵਿਦੇਸ਼ਾਂ ਦੇ ਭੈਣ ਭਰਾ ਆ, ਅਸੀਂ ਪਾਕਿਸਤਾਨ ਗੌਰਮੈਂਟ ਨਾਲ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਔਰ ਤੁਹਾਡੇ ਵਰਗੇ ਯੋਧਿਆਂ ਦੇ ਨਾਲ ਅਸੀਂ
ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਜਦੋਂ ਵੀ ਆਵਾਜ਼ ਮਾਰੂਗੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ। ਸਾਰੇ ਭਰਾਵਾਂ ਦਾ, ਵੀਰਾਂ ਦਾ ਧੰਨਵਾਦ, ਸ਼ੁਕਰੀਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।